ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਵਿਲਸਨ ਰੋਡ ਉੱਥੇ ਮੌਜੂਦ ਹਾਂ, ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਆ। ਇਸ ਟਾਈਮ ਨਗਰ ਕੀਰਤਨ ਦੀ ਸੰਪੂਰਨਤਾ ਹੋ ਚੁੱਕੀ ਆ ਤੇ ਦਿਨ ਰਾਤ ਪੂਰਾ ਦਿਨ ਕੱਲ੍ਹ ਪਰਸੋਂ ਤੋਂ ਜਦੋਂ ਤੋਂ ਵੀ ਪ੍ਰੋਗਰਾਮ ਚੱਲ ਰਹੇ ਆ, ਬੱਚਿਆਂ ਨੇ ਇੱਥੇ ਬੜੀ ਇੱਕ ਸ਼ਾਨਦਾਰ ਸੇਵਾਵਾਂ ਨਿਭਾਈਆਂ ਨੇ। ਇੰਡੀਅਨ ਸੌਕਰ ਕਲੱਬ ਵਾਲੇ ਉਹਨਾਂ ਸਾਰਿਆਂ ਦੇ ਜਿਹੜੇ ਬੱਚੇ ਆ ਜਿਹੜੇ ਸੌਕਰ ਵੀ ਖੇਡਦੇ ਆ, ਫੁੱਟਬਾਲ ਵੀ ਖੇਡਦੇ ਆ, ਅਤੇ ਇੱਥੇ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਗਾਰਬੇਜ ਨੂੰ ਸੌਰਟ ਕਰਕੇ ਕਰਨ ਦੀ ਜਿਹੜੀ ਸੇਵਾਵਾਂ ਨਿਭਾਈਆਂ ਆ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ ਪ੍ਰਬੰਧਕਾਂ ਦੇ ਦੁਆਰਾ। ਉਸ ਤੋਂ ਪਹਿਲਾਂ ਜਿਹੜੇ ਇੰਡੀਅਨ ਸੌਕਰ ਕਲੱਬ ਵਾਲੇ ਆ ਸਤਨਾਮ ਸਿੰਘ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰ ਵਾਰੀ ਆਪਾਂ ਮਿਲਦੇ ਹਾਂ ਇੱਥੇ, ਚੰਗਾ ਲੱਗਦਾ। ਮੈਂ ਦੇਖ ਰਿਹਾ ਵੀ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਆ ਤੇ ਸਵੇਰ ਤੋਂ ਲੱਗੇ ਆ, એનર્ਜੀ ਅਜੇ ਵੀ ਬੱਚਿਆਂ 'ਚ ਪੂਰੀ ਆ। ਤੁਸੀਂ ਦੇਖਿਆ ਜੀ, ਕਿਉਂਕਿ ਪਲੇਅਰ ਹੈ ਨਾ, ਨਹੀਂ ਤਾਂ ਉਹਦਾ ਬੱਚਾ 2-3 ਘੰਟੇ ਥੱਕ ਜਾਂਦਾ, ਪਰ ਦੇਖ ਲਓ ਹਜੇ ਵੀ ਕਿੰਨੀ એનર્ਜੀ ਇਹਨਾਂ ਦੇ ਵਿੱਚ ਹੈ ਨਾ। ਸੋ ਇਹ ਜਿਹੜਾ ਅਸੀਂ ਇਹਨਾਂ ਨੂੰ ਸਿਖਾਉਣਾ ਚਾਹੁੰਦੇ ਨਾ, ਉਹ ਹੋ ਰਿਹਾ ਐਕਚੁਅਲੀ। ਸੋ ਨਾ ਉਹ ਬਹੁਤ ਵੱਡੀ ਗੱਲ ਆ ਤੇ ਇੱਕ ਚੰਗੇ ਇਨਸਾਨ ਬਣਾਉਣ ਦੇ ਵਿੱਚ ਇਹ ਜਿਹੜਾ ਕੰਮ ਅਸੀਂ ਕਰਾਉਣਾ ਆ, ਕਿਉਂਕਿ ਗੁਰੂ ਘਰ ਦੀ ਸੇਵਾ ਸਭ ਨੂੰ ਕਲੀਨ ਅਪ ਸੇਵਾ ਉੱਤਮ ਸੇਵਾ ਹੁੰਦੀ ਹੈ। ਜੀ ਜੀ। ਸੋ ਇਹਨਾਂ ਬੱਚਿਆਂ ਨੂੰ ਅਸੀਂ ਕੋਈ ਫੋਰਸ ਨਹੀਂ ਕੀਤਾ, ਇਸ ਜਸਟ ਇਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਅਬ ਜਿੱਦ ਤੁਹਾਨੂੰ ਪਤਾ ਪਿੱਛੇ ਵੀ ਹੋ ਰਿਹਾ ਤੇ ਇਹ ਤਿਆਰ ਹੋ ਜਾਂਦੇ ਉਸ ਵੇਲੇ। ਜੀ ਜੀ। ਸੋ ਸਵੇਰ ਤੋਂ ਕਿੰਨੇ ਕੁ ਵਜੇ ਤੋਂ ਬੱਚੇ ਲੱਗੇ ਹੋਏ? ਸਵੇਰੇ 8 ਵਜੇ, ਸਵੇਰੇ ਹਾਂਜੀ 8 ਵਜੇ ਆ ਗਏ ਸੀ ਅਸੀਂ, ਤੋਂ ਹੁਣ ਮੇਰਾ ਖਿਆਲ 8 ਵੱਜਣੇ ਆ। ਜੀ ਬਿਲਕੁਲ। ਸੋ ਬੱਚਿਓ, ਤੁਹਾਡੇ ਜੋ ਕਿਸੇ ਨੇ ਕੋਈ ਗੱਲ ਕਰਨੀ ਆ, ਮੈਂ ਦੇਖ ਰਿਹਾ ਸੀ ਵੀ ਤੁਹਾਡੇ ਚੋਂ ਬਹੁਤ ਸਾਰੇ ਜਿਹੜੇ ਟਰੇਜ਼ ਲੈ ਕੇ ਜਿਹੜੀ ਆ ਉਹ ਗਾਰਬੇਜ ਇਕੱਠਾ ਕਰ ਰਹੇ ਸੀ, ਪਲੇਟ ਇਕੱਠਾ ਕਰ ਰਹੇ ਸੀ। ਕੀ ਕਹਿਣਾ ਚਾਹੁੰਦੇ ਆ? ਚੰਗਾ ਲੱਗਦਾ ਇਦਾਂ? ਹਾਂਜੀ। ਕੀ ਨਾਮ ਹੈ ਤੁਹਾਡਾ? ਅਰਜਨ। ਅਰਜਨ। ਟਾਇਰਡ ਤਾਂ ਨਹੀਂ ਆ? ਨਹੀਂ। ਠੀਕ ਹੈ। ਕੀ ਨਾਮ ਹੈ ਤੁਹਾਡਾ? ਗੁਰਮਨ। ਗੁਰਮਨ। ਵਧੀਆ ਲੱਗਦਾ ਇਦਾਂ? ਸੋ ਤੁਸੀਂ ਐਕਸਾਈਟਿਡ ਹੁੰਦੇ ਆ ਜਦੋਂ ਵੀ ਇਦਾਂ ਨਗਰ ਕੀਰਤਨ ਹੁੰਦਾ ਹੈ? ਹਾਂਜੀ। ਹਾਂਜੀ ਠੀਕ ਆ। ਹੋਰ ਕਿਸੇ ਨੇ ਕੁਝ ਕਹਿਣਾ? ਸੀਨੀਅਰਸ ਚੋਂ ਕਿਸੇ ਨੇ ਕੁਝ ਕਹਿਣਾ ਹੋਵੇ ਤੇ ਸਾਡੀਆਂ ਬੱਚੀਆਂ ਚੋਂ ਕਿਸੇ ਨੇ ਕੁਝ ਕਹਿਣਾ ਹੋਵੇ? ਕੀ ਨਾਮ ਹੈ ਤੁਹਾਡਾ? ਜਸਮਨ। ਵਧੀਆ ਲੱਗਦਾ ਇਦਾਂ ਸੇਵਾ ਕਰਕੇ? ਤੇ ਹੁਣ ਤੁਹਾਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ, ਸੋਹਣਾ ਲੱਗਦਾ ਆ? ਹਾਂਜੀ। ਘਰ ਦੇ ਬੱਚੇ ਜਿਹੜੇ ਮਦਰ ਫਾਦਰ ਆ, ਪੇਰੈਂਟਸ ਆ, ਪ੍ਰਾਊਡ ਫੀਲ ਕਰਦੇ ਆ? ਹਾਂਜੀ। ਬਹੁਤ ਵਧੀਆ ਆ। ਸੋ ਸਤਨਾਮ ਜੀ, ਤੁਸੀਂ ਹੋਰ ਇਸ ਤੋਂ ਇਲਾਵਾ ਇਸ ਉਦਮ ਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ? ਬਸ ਇਹੀ ਆ ਜਿਹੜਾ ਅਸੀਂ ਚਾਹੁੰਦੇ ਆ ਬੱਚੇ ਚੰਗੇ ਇਨਸਾਨ ਬਣਨ, ਕਿਉਂਕਿ ਆਪਣਾ ਫਿਊਚਰ ਹੈ ਨਾ ਇਹ। ਸੋ ਤੁਹਾਨੂੰ ਪਤਾ 22 ਸਾਲ ਤੋਂ ਪਿਛਲੇ ਤੋਂ ਅਸੀਂ ਲੱਗੇ ਹੋਏ ਹਾਂ ਸਿਰਫ ਇਸੇ ਕਰਕੇ, ਤਾਂ ਕਿ ਸਾਡੇ ਆਪਾਂ ਜੇ ਕਿਸੇ ਕਮਿਊਨਿਟੀ ਨੂੰ ਚੇਂਜ ਕਰਨਾ ਹੋਵੇ ਤਾਂ ਉਹਦੇ ਬੱਚੇ ਫੜ ਲਓ। ਠੀਕ ਹੈ ਜੀ। ਉੱਦਾਂ ਤੁਸੀਂ ਸਾਰੀ ਉਮਰ ਲੱਗੇ ਰਹੋ, ਕੋਈ ਚੇਂਜਸ ਨਹੀਂ ਆਉਣੀਆਂ। ਜੇ ਤੁਸੀਂ ਬੱਚਿਆਂ ਨੂੰ ਫੜ ਲਓ 5 ਸਾਲਾਂ ਦੇ ਵਿੱਚ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਚੇਂਜਸ ਲਿਆ ਸਕਦੇ ਆ। ਔਰ ਅਸੀਂ ਬਹੁਤ ਛੋਟੇ ਜਿਹੇ ਹਾਂ, ਅਸੀਂ ਕੋਈ ਵੱਡੇ ਨਹੀਂ ਗਏ ਹੈ ਨਾ। ਅਸੀਂ ਬਹੁਤ ਯਾਨੀ ਕਿ ਕੀ ਹੁੰਦਾ 100 ਬੱਚਾ ਜਾਂ 117-18 ਬੱਚੇ ਨਾ, ਪਰ ਅਸੀਂ ਜਿੱਦਾਂ ਉਹ ਇੱਕ ਛੋਟੀ ਜਿਹੀ ਚਿੜੀ ਨਹੀਂ ਹੁੰਦੀ, ਅਸੀਂ ਉਹ ਹਾਂ। ਕੱਲ੍ਹ ਨੂੰ ਸਾਨੂੰ ਜੇ ਕੋਈ ਦੇਖੂਗਾ, ਇਸ ਕਲੱਬ ਨੂੰ ਕੋਈ ਦੇਖੂਗਾ, ਸੁਣੂਗਾ ਨਾ, ਤਾਂ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਅਸੀਂ ਐਫਰਟ ਜ਼ਰੂਰ ਕੀਤਾ ਸੀਗਾ ਜੀ। ਅਸੀਂ ਸਫਲ ਨਹੀਂ ਹੋਏ ਜਾਂ ਹੋਏ ਉਹ ਥੋੜ੍ਹਾ ਫਿਊਚਰ। ਜੀ ਮੈਂ ਰੀਸੈਂਟਲੀ ਯੂਨੀਵਰਸਿਟੀ ਨਗਰ ਕੀਰਤਨ ਤੇ ਗਿਆ ਸੀ, ਉੱਥੇ ਜਿਹੜੇ ਕਈ ਸੇਵਾਦਾਰਾਂ ਨਾਲ ਕੀਤੀ, ਉਹਨਾਂ ਨੇ ਕਿਹਾ ਵੀ ਅਸੀਂ ਇਸ ਜਿਹੜੀਆਂ ਸਟੋਰੀ ਪਹਿਲਾਂ ਵੀ ਦੇਖੀਆਂ ਸੁਣੀਆਂ ਤੇ ਉਹ ਵੀ ਇਹ ਟਰਾਈ ਕਰ ਰਹੇ ਆ ਵੀ ਇੱਦਾਂ ਸਟੈਕਿੰਗ ਵਾਲਾ ਜਿਹੜਾ ਕੰਮ ਕਰੋ। ਸੋ ਇਹ ਤੁਹਾਡੀ ਜਿਹੜੀ ਜਾਗ ਲਾਈ ਆ ਉਹ ਥਾਂ ਥਾਂ ਤੇ ਪਹੁੰਚ ਰਹੀ ਆ। ਸੋ ਇਹ ਬਹੁਤ ਵਧੀਆ ਬੱਚਿਓ, ਬਹੁਤ ਵਧੀਆ ਉਪਰਾਲਾ ਹੈ ਤੁਹਾਡਾ। ਤੇ ਇੱਕ ਜ਼ੋਰ ਦੇਣੀ ਜਕਾਰਾ ਛੱਡ ਦਿਓ। ਸੋ ਹੁਣ ਪ੍ਰਬੰਧਕ ਵੀਰ ਜਿਹੜੇ ਆ ਉਹ ਬੱਚਿਆਂ ਨੂੰ ਸਨਮਾਨਿਤ ਕਰਨਗੇ। ਆਓ ਦੇਖਦੇ ਹਾਂ। ਵਾਹਿਗੁਰੂ ਜੀ ਕੀ ਫਤਿਹ।